फैसलाबाद जिहड़ा वा ਉਹ ਧਾਗੇ ਦੇ ਲਿਹਾਜ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਵਾ। ਸੂਤਰ ਮੰਡੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੂਤਰ ਮੰਡੀ ਆ, ਉਹ ਤਬਾਈ ਦੇ ਧਾਨੇ ਤੱਕ ਪਹੁੰਚ ਗਈ। ਕਿੰਨੀਆਂ ਸੰਤਾਂ ਬੰਦ ਹੋ ਗਈਆਂ ਤੇ ਕਿਉਂ ਬੰਦ ਹੋ ਗਈਆਂ? ਆਖਰ ਰੌਲਾ ਕੀ ਆ? ਸੰਤਾਂ ਦੇ ਏਡੇ ਬੁਰੇ ਹਾਲਾਤ ਕਿਉਂ ਹੋ ਗਏ? ਤਾਜਰ ਵੱਡੇ ਵੱਡੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ, ਬਾਹਰਲੇ ਮੁਲਕਾਂ ਦੇ ਵਿੱਚੋਂ ਧਾਗਾ ਜਿਹੜਾ ਨਾ ਉਹ ਪਾਕਿਸਤਾਨ ਨਹੀਂ ਆਏਗਾ। ਧੜਾ ਧੜ ਜਿਹੜਾ ਨਾ ਧਾਗਾ पाकिस्तान आंदा वा। धागा तो बाहरों बनया बनाया तुहानूं आ गया तो फिर तुहानूं सस्ता भी लभ गया। साडे अपने लोग लालची जिहड़े सनतकार आ कुछ वो भी इहदे विच शामिल आ, या तो फिर हुकूमती बंदे मिले हुए आ या फिर होर जिहड़े बंदे आ वो विच मिल के ये सारा ड्रामा करवा के ते साडे मुल्क दी सनत नूं तबाह कर रहे आ। सारे किसान जिहड़े ना उन्हां नूं वढ दिओ, सारे मजदूर जिहड़े उन्हां नूं वढ दिओ ताकि वो धागा बनाण ही ना लोग खुदकुशियां करन, ना अपने न्याणे मारन, ना मजदूर डाके मारन। 60% तो सनत बंद हो गई है। जो सनत बंद हो जाएगी गैस भी वाफर हो जाएगी, बिजली भी वाफर हो जाएगी। 2023 दे विच हर महीने जिहड़ा सूत्र आंदा सी ना वो सिर्फ आंदा सी 2000 टन। 2024 दे विच हर महीने 10,000 टन जिहड़ा ना वो धागा पाकिस्तान दे विच आ रहा समगल हो के ते फिर पाकिस्तानी संतां दे आप ही बेड़े गर्क होने आ। अस्सलाम वालेकुम नाज़रीन। अच्छा ਅਸੀਂ ਗੱਲ ਤਾਂ ਪਹਿਲੇ ਫੈਸਲਾਬਾਦ ਦੀ ਕਰਾਂਗੇ ਕਿਉਂਕਿ ਫੈਸਲਾਬਾਦ ਜਿਹੜਾ ਵਾ ਉਹ ਧਾਗੇ ਦੇ ਲਿਹਾਜ਼ ਦੇ ਨਾਲ, ਕੱਪੜੇ ਦੇ ਲਿਹਾਜ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਵਾ। ਲੇਕਿਨ ਇਹਦੇ ਵਿੱਚ ਪੂਰਾ ਪਾਕਿਸਤਾਨ ਹੀ ਸ਼ਾਮਲ ਆ ਕਿ ਪੂਰੇ ਪਾਕਿਸਤਾਨ ਦੇ ਵਿੱਚ ਧਾਗਾ ਬਣਾਉਣ ਵਾਲੀ ਇੰਡਸਟਰੀ ਜਿਹੜੀ ਆ ਉਹ ਤਬਾਈ ਦੇ ਧਾਨੇ ਤੱਕ ਪਹੁੰਚ ਗਈ ਆ। ਜਿਹਨੂੰ ਕਹਿੰਦੇ ਆ ਨਾ ਐਂਡ ਵਾਲੀ ਨੁੱਕਰ ਤੇ ਪਹੁੰਚੀ ਖਲੋਤੀ ਆ। ਹੁਣ ਮਾੜਾ ਆ ਜੇ ਉਹਨੇ ਅੱਗੇ ਜਾਣਾ ਤੇ ਜਾਂ ਉਹਨੇ ਸਮੁੰਦਰ 'ਚ ਡਿੱਗ ਜਾਣਾ ਜਾਂ ਦਰਿਆ 'ਚ ਡਿੱਗ ਜਾਣਾ, ਇੱਥੇ ਤੱਕ ਆ ਕੇ ਗੱਲ ਖਲੋ ਗਈ ਆ। ਬਾਕੀ ਹੁਣ ਪੱਲੇ ਜਿਹੜਾ ਨਾ ਉਹ ਕੱਖ ਨਹੀਂ ਰਹਿ ਗਿਆ। ਅਸੀਂ ਹੁਣ ਗੱਲ ਕਰਦੇ ਹਾਂ ਕਿ ਕਿੰਨੀਆਂ ਸੰਤਾਂ ਬੰਦ ਹੋ ਗਈਆਂ ਤੇ ਕਿਉਂ ਬੰਦ ਹੋ ਗਈਆਂ? ਆਖਰ ਰੌਲਾ ਕੀ ਆ? ਕੱਪੜੇ ਵੀ ਸਾਰੀ ਦੁਨੀਆ ਪਾਈ ਜਾਂਦੀ ਆ, ਨਵੇਂ ਕੱਪੜੇ ਵੀ ਆ ਰਹੇ, ਈਦ ਤੇ ਵੀ ਲੋਕਾਂ ਨੇ ਲਏ, ਵੱਡੀ ਈਦ ਤੇ ਵੀ ਲੋਕਾਂ ਨੇ ਲੈਣੇ ਤੇ ਬੰਦ ਕਿਉਂ ਹੋ ਰਹੀਆਂ ਵਾ? ਧਾਗਾ ਵੀ ਉਦਾਂ ਹੀ ਬਣ ਰਿਹਾ, ਧਾਗਾ ਵੀ ਉਦਾਂ ਹੀ ਆ ਰਿਹਾ ਵਾ। ਆਖਰ ਵਜ੍ਹਾ ਕੀ ਆ? ਇਹਦੀ ਅੰਦਰ ਵਾਲੀ ਕਹਾਣੀ ਜਿਹੜੀ ਹੈ ਨਾ ਅੱਜ ਤੁਹਾਨੂੰ ਮੈਂ ਉਹ ਦੱਸਣ ਲੱਗਾ ਵਾਂ। ਫੈਸਲਾਬਾਦ ਦੀ ਸੂਤਰ ਮੰਡੀ ਦੇ ਵਿੱਚ ਅਰਬਾਂਪਤੀ ਲੋਕ ਜਿਹੜੇ ਨਾ ਉਹ ਖੁਦਕੁਸ਼ੀਆਂ ਕਰ ਰਹੇ ਆ। ਤਾਜਰ ਵੱਡੇ ਵੱਡੇ ਜਿਹੜੇ ਖੁਦਕੁਸ਼ੀਆਂ ਕਰ ਰਹੇ, ਨਾ ਸਿਰਫ ਆਪ ਖੁਦਕੁਸ਼ੀਆਂ ਕਰ ਰਹੇ ਬਲਕਿ ਆਪਣੇ ਨਿਆਣਿਆਂ ਨੂੰ ਵੀ ਇਸ ਦੁਨੀਆ ਫਾਨੀ ਤੋਂ ਰੁਖਸਤ ਕਰਵਾ ਰਹੇ ਨਾਲ। ਇਹਦੀ ਵਜ੍ਹਾ ਕੀ ਆ? ਕਿਆ ਐਡੇ ਹੀ ਫੈਸਲਾਬਾਦ ਦੇ ਹਾਲਾਤ ਮਾੜੇ ਹੋ ਗਏ ਆ? ਕਿਆ ਸੂਤਰ ਮੰਡੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੂਤਰ ਮੰਡੀ ਆ, ਜਿੱਥੇ ਪੂਰੇ ਪਾਕਿਸਤਾਨ ਦੇ ਵਿੱਚੋਂ ਸੂਤਰ ਲਿਆ ਕੇ ਵੇਚਿਆ ਜਾਂਦਾ ਵਾ, ਉਹਦੇ ਐਡੇ ਬੁਰੇ ਹਾਲਾਤ ਕਿਉਂ ਹੋ ਗਏ? ਸੰਤਾਂ ਦੇ ਐਡੇ ਬੁਰੇ ਹਾਲਾਤ ਕਿਉਂ ਹੋ ਗਏ? ਅੱਜ ਤੁਹਾਨੂੰ ਕੱਲੀ ਸ਼ਾਇਦ ਜਿਹੜੀ ਹੈ ਨਾ ਉਹ ਦੱਸਣੀ ਆ। ਸਭ ਤੋਂ ਪਹਿਲੇ ਤਾਂ ਮੈਂ ਗੱਲ ਇਹ ਦੱਸਾਂਗਾ ਕਿ ਅਰਸਾ ਦਰਾਜ਼ ਤੋਂ ਨਾ ਪਾਬੰਦੀ ਲੱਗੀ ਹੋਈ ਆ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਧਾਗਾ ਜਿਹੜਾ ਨਾ ਉਹ ਪਾਕਿਸਤਾਨ ਨਹੀਂ ਆਏਗਾ। ਤੇ ਇੱਥੇ ਅੱਲਾ ਦੀ ਮਿਹਰਬਾਨੀ ਦੇ ਨਾਲ ਧੜਾ ਧੜ ਜਿਹੜਾ ਨਾ ਧਾਗਾ ਬਾਹਰਲੇ ਮੁਲਕਾਂ ਦੇ ਵਿੱਚੋਂ ਪਾਕਿਸਤਾਨ ਆਂਦਾ ਵਾ। ਤੇ ਉਹ ਆਂਦਾ ਵੀ ਇਦਾਂ ਹੀ ਆ ਕਿ ਡਾਇਰੈਕਟ ਆਇਆ, ਡਾਇਰੈਕਟ ਲੂਮਾਲ ਨੂੰ ਚਲਾ ਗਿਆ ਤੇ ਉਹਨਾਂ ਨੇ ਕੱਪੜਾ ਬਣਾਇਆ, ਕੱਪੜਾ ਬਣਾ ਕੇ ਉਹਨਾਂ ਨੇ ਵੇਚਤਾ ਤੇ ਤੁਸੀਂ ਜਨਾਬ ਉਹ ਕੱਪੜਾ ਪਾ ਲਿਆ। ਲੇਕਿਨ ਜਿਹੜੀਆਂ ਪਾਕਿਸਤਾਨ ਦੇ ਵਿੱਚ ਧਾਗਾ ਬਣਾਉਣ ਵਾਲੀਆਂ ਸੰਤਾਂ ਵਾ, ਜਿਹੜਾ ਧਾਗਾ ਬਣਾਉਣ ਡੀਆਂ ਵਾ, ਜਿਹੜਾ ਪਾਕਿਸਤਾਨ ਦੇ ਵਿੱਚ ਇੰਨਾ ਰੂਹ ਆ, ਜਿਹੜਾ ਪਾਕਿਸਤਾਨ ਦੇ ਵਿੱਚ ਇੰਨਾ ਮਜ਼ਦੂਰ ਆ, ਉਹਨਾਂ ਦਾ ਬੇੜਾ ਗਰਕ ਆਟੋਮੈਟਿਕ ਹੋ ਗਿਆ। ਧਾਗਾ ਤਾਂ ਬਾਹਰੋਂ ਬਣਿਆ ਬਣਾਇਆ ਤੁਹਾਨੂੰ ਆ ਗਿਆ ਤੇ ਫਿਰ ਤੁਹਾਨੂੰ ਸਸਤਾ ਵੀ ਲੱਭ ਗਿਆ। ਸਸਤਾ ਲਿਆ ਕੇ ਤੁਸੀਂ ਲੂਮਾ ਵਾਲਿਆਂ ਨੂੰ ਦਿੱਤਾ, ਉਹਨਾਂ ਨੇ ਧਾਗਾ ਕੱਪੜਾ ਬਣਾ ਕੇ ਅੱਲਾ ਦੇ ਸਪੁਰਦ ਕਰ ਦਿੱਤਾ। ਲੇਕਿਨ ਗੱਲ ਇਹ ਹੈਗੀ ਹੈ ਕਿ ਜਦੋਂ ਪਾਬੰਦੀ ਲੱਗੀ ਹੋਈ ਆ, ਜਦੋਂ ਇਹਨੂੰ ਰੋਕਣ ਵਾਲੇ ਮਹਿਕਮੇ ਬਣੇ ਹੋਏ ਆ, ਜਗ੍ਹਾ ਜਗ੍ਹਾ ਤੇ ਨਾਕੇ ਲੱਗੇ ਹੋਏ ਆ, ਫਿਰ ਅੱਲਾ ਦੇ ਉਹ ਬੰਦੇ ਇਹਨਾਂ ਨੂੰ ਕਿਉਂ ਨਹੀਂ ਰੋਕ ਲਏ? ਫਿਰ ਦਾਲ ਦੇ ਵਿੱਚ ਕੁਛ ਕਾਲਾ ਨਹੀਂ ਹੈਗਾ, ਸਾਰੀ ਦੀ ਸਾਰੀ ਦਾਲ ਹੀ ਕਾਲੀ ਆ। ਜਾਂ ਤੇ ਵਿੱਚ ਹਕੂਮਤੀ ਬੰਦੇ ਮਿਲੇ ਹੋਏ ਆ ਜਾਂ ਫਿਰ ਹੋਰ ਜਿਹੜੇ ਬੰਦੇ ਆ ਉਹ ਵਿੱਚ ਮਿਲ ਕੇ ਇਹ ਸਾਰਾ ਡਰਾਮਾ ਕਰਵਾ ਕੇ ਤੇ ਸਾਡੇ ਮੁਲਕ ਦੀ ਸਨਅਤ ਨੂੰ ਤਬਾਹ ਕਰ ਰਹੇ ਆ। ਧਾਗਾ ਇੱਕ ਐਸਾ ਮੇਰੇ ਖਿਆਲ ਦੇ ਨਾਲ ਕਾਲਾ ਧੰਦਾ ਬਣਿਆ ਆ ਜਿਹਨੂੰ ਅਸੀਂ ਕਹਿੰਦੇ ਨਾ ਚਿੱਟੇ ਕੱਪੜਿਆਂ ਦਾ ਕਾਲਰ ਜਿਹੜਾ ਹੁੰਦਾ, ਵਾਈਟ ਕਾਲਰ ਕ੍ਰਾਈਮ ਜਿਹਾ, ਇਸ ਤਰ੍ਹਾਂ ਦਾ ਇੱਕ ਕ੍ਰਾਈਮ ਬਣਿਆ ਆ ਵਾ। ਮੈਂ ਤਾਂ ਜਦੋਂ ਇਹ ਸਾਰੇ ਅਦਾਦੋ ਸ਼ੁਮਾਰ ਦੇਖੇ, ਜਦੋਂ ਮੇਰੇ ਹੱਥ ਦੇ ਵਿੱਚ ਆਏ, ਤੁਸੀਂ ਯਕੀਨ ਕਰੋ ਕਿ ਇਹ ਸਾਡੇ ਮੁਲਕੇ ਪਾਕਿਸਤਾਨ ਦੀ ਇੰਡਸਟਰੀ ਨੂੰ ਤਬਾਹ ਕਰਨ ਵਾਸਤੇ ਸਾਰੀ ਪਲੈਨਿੰਗ ਕੀਤੀ ਗਈ ਹੈ। ਜਿੰਨੇ ਵੀ ਸਮਗਲਰ ਨੇ, ਜਿੰਨੇ ਵੀ ਹਕੂਮਤੀ ਅਦਾਰੇ ਦੇ ਵਿੱਚ ਮੁਲਵਸ ਨੇ, ਉਹ ਸਾਡੇ ਕੋਈ ਪਾਕਿਸਤਾਨ ਦੇ ਜਾਂ ਸਨਅਤਕਾਰੀ ਦੇ ਜਾਂ ਸਾਡੇ ਸਨਅਤਕਾਰਾਂ ਦੇ ਕੋਈ ਸੱਜਣ ਨਹੀਂ ਹੈਗੇ। ਇਹ ਦੁਸ਼ਮਣ ਨੇ। ਇਹ ਦੁਸ਼ਮਣ ਪੁਲਿਸੀ ਕਰਕੇ ਉਹਦੇ ਉੱਤੇ ਅਮਲ ਦਰਾਮਦ ਕਰਕੇ ਸਾਡੇ ਮੁਲਕ ਦੀ ਜ਼ਰਾਅਤ ਨੂੰ, ਸਾਡੇ ਮੁਲਕ ਦੀ ਸਨਅਤ ਨੂੰ, ਸਾਡੇ ਮੁਲਕ ਦੇ ਮਜ਼ਦੂਰਾਂ ਨੂੰ ਤਬਾਹ ਬਰਬਾਦ ਕਰੀ ਜਾਣ ਡਿਆ। ਜਦੋਂ ਤੁਸੀਂ ਇਹ ਫਿਗਰਾਂ ਸੁਣੋਗੇ ਨਾ ਤੇ ਤੁਸੀਂ ਯਕੀਨ ਕਰੋ ਕਿ ਕੰਨਾਂ ਨੂੰ ਹੱਥ ਲਾ ਲੋਗੇ। ਫਿਰ ਸਾਡੀ ਗੈਸ ਕੀ ਕਰੂਗੀ, ਸਾਡੀ ਬਿਜਲੀ ਕੀ ਕਰੂਗੀ? ਗੈਸ ਦੇ ਪੈਪ ਆਪ ਹੀ ਪੱਟਨੇ ਆ, ਬਿਜਲੀ ਸਾਡੀ ਆਪ ਹੀ ਵਾਫਰ ਹੋਣੀ ਆ। ਜਦੋਂ ਸਾਡੇ ਪੱਲੇ ਹੀ ਕੱਖ ਨਹੀਂ ਰਿਹਾ, ਸਾਰੀਆਂ ਸੰਤਾਂ ਹੀ ਬੰਦ ਹੋ ਜਾਣੀਆਂ ਵਾ।
ਉਹ ਕਿੱਦਾਂ ਬੰਦ ਹੋਣੀਆਂ ਮੈਂ ਤੁਹਾਨੂੰ ਦੱਸ ਦਿੰਦੀ। ਅਗਰ ਅਸੀਂ ਗੱਲ ਕਰੀਏ ਨਾ 2023 ਦੀ, 2023 ਦੇ ਵਿੱਚ ਹਰ ਮਹੀਨੇ ਜਿਹੜਾ ਸੂਤਰ ਆਂਦਾ ਸੀ ਨਾ, ਧਾਗਾ ਆਂਦਾ ਸੀ ਬਾਹਰਲੇ ਮੁਲਕਾਂ ਦੇ ਵਿੱਚੋਂ, ਉਹ ਸਿਰਫ ਆਂਦਾ ਸੀ 2000 ਟਨ। ਕਿੰਨਾ ਆਂਦਾ ਸੀ? 2000 ਟਨ। ਤੇ ਹੁਣ ਕੀ ਹੋਣ ਲੱਗ ਗਿਆ 2024 ਦੇ ਵਿੱਚ? 2024 ਦੇ ਵਿੱਚ ਹਰ ਮਹੀਨੇ 10,000 ਟਨ। ਕਿੰਨਾ ਜੀ? 10,000 ਟਨ ਜਿਹੜਾ ਨਾ ਉਹ ਧਾਗਾ ਪਾਕਿਸਤਾਨ ਦੇ ਵਿੱਚ ਆ ਰਿਹਾ ਸਮਗਲ ਹੋ ਕੇ। ਤੇ ਫਿਰ ਪਾਕਿਸਤਾਨੀ ਸੰਤਾਂ ਦੇ ਆਪ ਹੀ ਬੇੜੇ ਗਰਕ ਹੋਣੇ ਆ, ਜਿਹੜੇ ਮਜ਼ਦੂਰ ਆਪ ਹੀ ਬੇਰੋਜ਼ਗਾਰ ਹੋਣੇ। ਉਹ ਡਾਕੇ ਨਾ ਮਾਰਨ ਤੇ ਹੋਰ ਕੀ ਕਰਨ, ਉਹ ਚੋਰੀਆਂ ਨਾ ਕਰਨ ਹੋਰ ਕੀ ਕਰਨ, ਉਹ ਕਤਲ ਨਾ ਕਰਨ ਮਜ਼ਦੂਰ ਤੇ ਹੋਰ ਕੀ ਕਰਨ। ਉਹਨਾਂ ਨੇ ਫਿਰ ਇਹੀ ਕੁਛ ਕਰਨਾ। ਤਾਜਰ ਖੁਦਕੁਸ਼ੀਆਂ ਨਾ ਕਰਨ ਤੇ ਹੋਰ ਕੀ ਕਰਨ, ਉਹਨਾਂ ਨੇ ਫਿਰ ਇਹੀ ਕੁਛ ਕਰਨਾ ਵਾ। ਜਦੋਂ ਪਿਛਲੇ ਸਾਲ 2000 ਟਨ ਹੁੰਦਾ ਸੀਗਾ ਉਦੋਂ ਤਾਂ ਬੇੜਾ ਗਰਕ ਜਿੰਨਾ ਹੋਣਾ ਸੀ ਉਹਨਾਂ ਕੁ ਹੁੰਦਾ ਸੀਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 10,000 ਟਨ ਜਿਹੜਾ ਵਾ ਪਰ ਮੰਥ ਆ ਰਿਹਾ ਵਾ 8,000 ਟਨ ਵੱਧ ਗਿਆ ਵਾ ਪਰ ਮੰਥ ਨਾਲੋਂ। ਇਹਨੂੰ ਤੁਸੀਂ ਸਾਲਾਂ ਦੇ ਨਾਲ ਜ਼ਰਬ ਦੇ ਲੋਗੇ ਤੇ ਅੱਲਾ ਦੀ ਮਿਹਰਬਾਨੀ ਨਾਲ ਰਗੜੇ ਜਾਓਗੇ। ਲਿਹਾਜ਼ਾ ਮੈਂ ਹਕੂਮਤ ਨੂੰ ਕਹਾਂਗਾ ਕਿ ਜਿਹੜੇ ਤੁਸੀਂ ਵਾਅਦੇ ਦਾਅਵੇ ਕਰਦੇ ਹੋ ਨਾ ਕਿ ਸੰਤੀ ਇਨਕਲਾਬ ਲਿਆਣਾ ਵਾ, ਜ਼ਰਈ ਇਨਕਲਾਬ ਲਿਆਣਾ ਵਾ, ਉਹਦੇ ਵਾਸਤੇ ਇਹ ਜਿਹੜੇ ਅਦਾਦੋ ਸ਼ੁਮਾਰ ਮੈਂ ਤੁਹਾਨੂੰ ਦਿੱਤੇ ਆ ਨਾ, ਇਹਨਾਂ ਦੇ ਉੱਤੇ ਗੌਰ ਕਰੋ। ਮੈਂ ਕੱਲ ਇੱਕ ਟੀਵੀ ਤੇ ਖਬਰ ਸੁਣਦਾ ਪਿਆ ਸੀਗਾ ਕਿ ਸਾਡੇ ਮੁਲਕ ਦੀ ਗੈਸ ਦੀ ਹਾਲਤ ਹੋ ਗਈ, ਕਿਉਂਕਿ ਗੈਸ ਨਾਲ ਵੀ ਕੱਪੜੇ ਵਾਲੀਆਂ ਤੇ ਧਾਗੇ ਵਾਲੀਆਂ ਮਿੱਲਾਂ ਚੱਲਦੀਆਂ ਨਾ। ਗੈਸ ਇੰਨੀ ਵੱਧ ਗਈ ਹੈ ਕਿ ਪੈਪਾਂ ਦੇ ਵਿੱਚ ਉਂਝ ਹੀ ਤੁਰੀ ਫਿਰਦੀ ਆ। ਅੱਗੇ ਅਸੀਂ ਕਹਿੰਦੇ ਹੁੰਦੇ ਸੀ ਕਿ ਇਰਾਨ ਕੋਲੋਂ ਪੈਪ ਲੈਣ ਦੇ ਜ਼ਰੀਏ ਨਾ ਗੈਸ ਲਵੋ ਤੇ ਸਾਡੀ ਜਨਾਬ ਇੰਡਸਟਰੀ ਚੱਲੇਗੀ, ਕਿਉਂਕਿ ਉਦੋਂ ਗੈਸ ਸਾਡੇ ਕੋਲ ਘੱਟ ਸੀ। ਹੁਣ ਇੰਨੀ ਗੈਸ ਹੋ ਗਈ ਆ ਕਿ ਗੈਸ ਪੈਪਾਂ ਦੇ ਵਿੱਚ ਤੁਰੀ ਫਿਰਦੀ ਆ। ਖੁਦਾ ਨਾ ਖਾਸਤਾ ਕੋਈ ਪੈਪ ਨਾ ਪਾੜ ਜਾਵੇ। ਤੇ ਮੈਂ ਇਹ ਗੱਲ ਕਹਾਂਗਾ ਕਿ ਉਹ ਗੈਸ ਵਾਲੇ ਪੈਪ ਫੜੋ ਤੇ ਇਹਨਾਂ ਜਿਹੜੇ ਸਮਗਲਰ ਆ ਨਾ ਉਹਨਾਂ ਦੇ ਘਰ ਵਾਲ ਨੂੰ ਦਿਓ, ਤਾਂ ਕਿ ਜਿਹੜਾ ਧਮਾਕਾ ਨਾ ਉਹਨਾਂ ਦੇ ਘਰ ਵਾਲ ਨੂੰ ਹੋਵੇ। ਜੇ ਘਰ ਵਾਲ ਨੂੰ ਨਹੀਂ ਦੇਣਾ, ਕਿਸੇ ਹੋਰ ਪਾਸੇ ਉਹ ਪੈਪ ਦੇ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਸਮਗਲ ਕਰੀਦਾ ਵਾ, ਕਿੱਦਾਂ ਮੁਲਕੀ ਸਨਅਤ ਨੂੰ ਨੁਕਸਾਨ ਪਹੁੰਚਾਈਦਾ ਵਾ, ਕਿੱਦਾਂ ਮਜ਼ਦੂਰਾਂ ਦੇ ਬੇੜੇ ਗਰਕ ਕਰੀਦੇ ਆ, ਕਿੱਦਾਂ ਮਜ਼ਦੂਰਾਂ ਦੇ ਜਿਹੜੇ ਘਰ ਦੇ ਚੁੱਲ੍ਹੇ ਉਹ ਤਬਾਹ ਕਰੀਦੇ ਆ, ਕਿੱਦਾਂ ਲੋਕ ਖੁਦਕੁਸ਼ੀਆਂ ਕਰਦੇ ਆ। ਇਹ ਪੈਪ ਕਿਤੇ ਨਾ ਕਿਤੇ ਵਾਲਣਾ ਜ਼ਰੂਰ ਹੈ ਗੈਸ ਵਾਲਾ, ਤਾਂ ਕਿ ਇਹਨਾਂ ਨੂੰ ਨਸੀਹਤ ਆ ਜੇ ਤੇ ਆਇੰਦਾ ਇਦਾਂ ਦੀ ਹਰਕਤ ਨਾ ਕਰਨ। ਅੱਛਾ ਜੀ, ਹੁਣ ਇਸ ਸਮਗਲਿੰਗ ਦੇ ਵਿੱਚ ਸ਼ਾਮਲ ਕੌਣ ਕੌਣ ਆ? ਸਾਡੇ ਹਕੂਮਤੀ ਅਦਾਰੇ ਦੇ ਵਿੱਚ ਸ਼ਾਮਲ ਆ, ਸਾਡੇ ਆਪਣੇ ਲੋਕ ਲਾਲਚੀ ਜਿਹੜੇ ਸਨਅਤਕਾਰ ਆ ਕੁਛ, ਉਹ ਵੀ ਇਹਦੇ ਵਿੱਚ ਸ਼ਾਮਲ ਆ। ਕਿਉਂਕਿ ਜਿਹੜਾ ਬਾਹਰੋਂ ਧਾਗਾ ਆਉਂਦਾ ਵਾ ਉਹ ਸਸਤਾ ਮਿਲਦਾ ਵਾ, ਜਿਹੜਾ ਪਾਕਿਸਤਾਨੀ ਧਾਗਾ ਵਾ ਉਹ ਮਹਿੰਗਾ ਮਿਲਦਾ ਵਾ। ਮੈਂ ਯਾਦ ਤੁਹਾਨੂੰ ਕਹਾਂਗਾ ਕਿ ਸਾਰੇ ਕਿਸਾਨ ਜਿਹੜੇ ਆ ਨਾ ਉਹਨਾਂ ਨੂੰ ਵੱਢ ਦਿਓ ਤਾਂ ਕਿ ਉਹ ਕਪਾਹ ਗਾਣ ਹੀ ਨਾ। ਸਾਰੇ ਮਜ਼ਦੂਰ ਜਿਹੜੇ ਉਹਨਾਂ ਨੂੰ ਵੱਢ ਦਿਓ ਤਾਂ ਕਿ ਉਹ ਧਾਗਾ ਬਣਾਉਣ ਹੀ ਨਾ। ਇਸੇ ਤਰ੍ਹਾਂ ਜਿੰਨੀਆਂ ਮਿੱਲਾਂ ਨਾ ਉਹਨਾਂ ਦੇ ਵੱਡੇ ਵੱਡੇ ਰੂਲੇ ਲਿਆ ਕੇ ਨਾ ਚਲਾ ਦਿਓ ਤਾਂ ਕਿ ਉਹ ਧਾਗਾ ਬਣਾਉਣ ਹੀ ਨਾ। ਤੁਸੀਂ ਜੋ ਸਮਗਲ ਕਰਾ ਕੇ ਬਾਹਰੋਂ ਮੰਗਵਾਉਣਾ ਵਾ ਸਾਰਾ ਕੁਝ, ਤੇ ਫਿਰ ਇਹਨਾਂ ਨੂੰ ਖਤਮ ਕਰੋ ਨਾ। ਕਿਉਂਕਿ ਨਾ ਲੋਕ ਜਿਹੜੇ ਆ ਵਿਚਾਰੇ ਅਰਬਾਂ ਰੁਪਇਆ ਲਾਣ ਆਪਣੀਆਂ ਮਿੱਲਾਂ ਦੇ ਉੱਤੇ, ਨਾ ਉਹ ਵਿਚਾਰੀਆਂ ਨੁਕਸਾਨ 'ਚ ਜਾਣ, ਨਾ ਲੋਕ ਖੁਦਕੁਸ਼ੀਆਂ ਕਰਨ, ਨਾ ਆਪਣੇ ਨਿਆਣੇ ਮਾਰਨ, ਨਾ ਜਿਹੜੇ ਮਜ਼ਦੂਰ ਆ ਉਹ ਚੋਰ ਬਣਨ, ਨਾ ਮਜ਼ਦੂਰ ਡਾਕੇ ਮਾਰਨ। ਉਹ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਪਣਾ ਕੋਈ ਸਕੂਨ ਨਾਲ ਹੋਰ ਤਾਂ ਕੰਮ ਕਰ ਲੈਣ ਨਾ। ਲੇਕਿਨ ਜਦੋਂ ਉਹਨਾਂ ਨੂੰ ਬਾਹਰੋਂ ਜਿਹੜੇ ਲਾਲਚੀ ਲੋਕ ਆ ਉਹਨਾਂ ਨੂੰ ਸਸਤਾ ਧਾਗਾ ਮਿਲਦਾ ਵਾ, ਉਹ ਪਾਕਿਸਤਾਨੀ ਧਾਗੇ ਨੂੰ ਪੁੱਛਦੇ ਕੋਈ ਨਹੀਂ, ਉਹ ਮੰਡੀ ਦੇ ਵਿੱਚ ਪਿਆ ਗਲ ਜਾਂਦਾ ਵਾ ਤੇ ਸਾਡੇ ਬੇੜੇ ਗਰਕ ਹੋ ਜਾਂਦੇ ਆ। ਹੁਣ ਬਿਜਲੀ ਤੇ ਗੈਸ ਪਾਕਿਸਤਾਨ ਦੇ ਵਿੱਚ ਵਾਫਰ ਪਈ ਆ, ਕਿਉਂਕਿ 60% ਤਾਂ ਸਨਅਤ ਬੰਦ ਹੋ ਗਈ ਆ। ਜਦੋਂ ਸਨਅਤ ਬੰਦ ਹੋ ਜਾਏਗੀ ਗੈਸ ਵੀ ਵਾਫਰ ਹੋ ਜਾਏਗੀ, ਬਿਜਲੀ ਵੀ ਵਾਫਰ ਹੋ ਜਾਏਗੀ। ਨਾ ਬਿਜਲੀ ਦਾ ਇਸਤੇਮਾਲ ਹੋ ਰਿਹਾ ਵਾ, ਜਿਹੜੇ ਅਸੀਂ IPP ਵਾਲਿਆਂ ਕੋਲੋਂ ਪਤਾ ਨਹੀਂ ਉਹ ਜਿਹੜੇ ਲਏ ਸੀਗੇ ਉਹ ਪਾਵਰ ਪਲਾਂਟ ਜਿਨ੍ਹਾਂ ਨੇ ਬਿਜਲੀ ਬਣਾਉਣੀ ਸੀ ਉਹਨਾਂ ਦੇ ਪੈਸੇ ਵੀ ਸਾਨੂੰ ਦੇਣੇ ਪੈ ਰਹੇ ਆ। ਜਿਹੜੀ ਗੈਸ ਵਾਲੇ ਉੱਥੇ ਬੰਦੇ ਆ ਉਹਨਾਂ ਨੂੰ ਪੈਸੇ ਵੀ ਦੇਣੇ ਪੈ ਰਹੇ ਆ। ਉਹ ਪੈਪਾਂ ਦੇ ਵਿੱਚ ਤੁਰੀ ਫਿਰਦੀ ਆ, ਬਿਜਲੀ ਤਾਰਾਂ ਤੇ ਤੁਰੀ ਫਿਰਦੀ ਆ, ਮਜ਼ਦੂਰ ਸੜਕਾਂ ਤੇ ਰੁਲਦਾ ਫਿਰਦਾ, ਤਾਜਰ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ, ਸਨਅਤਕਾਰ ਆਪਣੇ ਬੇੜੇ ਗਰਕ ਕਰਕੇ ਬੈਠੇ ਹੋਏ ਆ। ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਸਿਰਫ ਲਾਲਚੀ ਲੋਕ ਆਪਣੀ ਪੈਸੇ ਦੀ ਖਾਤਰ, ਆਪਣੀ ਸਮਗਲਿੰਗ ਦੀ ਖਾਤਰ ਇਹ ਸਾਰਾ ਜਿਹੜਾ ਕਾਲਾ ਧੰਦਾ ਵਾ ਉਹ ਕਰ ਰਹੇ ਆ। ਇਹਨਾਂ ਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ ਹੈਗਾ। ਅੱਛਾ, ਅਸੀਂ ਜਦੋਂ ਛਾਨਬੀਨ ਕੀਤੀ ਨਾ ਸੂਤਰ ਮੰਡੀ ਜਾ ਕੇ, ਤਾਜਰਾਂ ਨੂੰ ਮਿਲੇ, ਸਨਅਤਕਾਰਾਂ ਨੂੰ ਮਿਲੇ, ਸਾਰੇ ਇੱਧਰ ਉੱਧਰ ਮਿਲੇ ਤੇ ਹਰ ਬੰਦੇ ਨੇ ਆਪਣਾ ਆਪਣਾ ਜਿਹੜਾ ਰੋਣਾ ਸੀ ਨਾ ਉਹ ਭਰਪੂਰ ਤਰੀਕੇ ਨਾਲ ਰੋਇਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਜਿਹੜਾ ਬੈਗ ਆ ਨਾ, ਅਸੀਂ ਕਾਟਨ ਆਪਣੀ ਹੈ ਸਾਡੇ ਮੁਲਕ ਦੀ, ਮਜ਼ਦੂਰ ਸਾਡੇ ਮੁਲਕ ਦਾ ਆਪਣਾ ਵਾ, ਬਿਜਲੀ ਸਾਡੇ ਮੁਲਕ ਦੀ ਆਪਣੀ ਆ, ਗੈਸ ਸਾਡੇ ਮੁਲਕ ਦੀ ਆਪਣੀ ਆ। ਇਹ ਸਾਰਾ ਕੁਝ ਮਿਲ ਮਿਲਾ ਕੇ ਨਾ ਸਾਨੂੰ 98,000 ਦਾ ਇੱਕ ਬੈਗ ਪੈਂਦਾ ਵਾ ਜਿਹੜਾ ਧਾਗੇ ਦਾ ਅਸੀਂ ਬਣਾਉਂਦੇ ਆ। ਤੇ ਅੱਲਾ ਦੀ ਮਿਹਰਬਾਨੀ ਦੇ ਨਾਲ ਜਿਹੜਾ ਸਮਗਲਰ ਹੋ ਕੇ ਤੁਸੀਂ ਮੰਗਵਾ ਰਹੇ ਹੋ ਨਾ ਉਹ ਇਹਨਾਂ ਨੂੰ ਪੈ ਰਿਹਾ ਜੀ 78,000 ਰੁਪਏ ਦਾ। ਜਦੋਂ ਉਹਨਾਂ ਨੂੰ ਕੋਈ 15-20,000 ਰੁਪਏ ਇੱਕ ਬੈਗ ਮਗਰ ਬਚਦਾ ਪਿਆ ਵਾ ਤੇ ਦਿਹਾੜੀ ਦੇ ਪਤਾ ਨਹੀਂ ਲੱਖਾਂ ਦੇ ਕਿੰਨੇ ਬੈਗ ਜਿਹੜੇ ਆ ਤੁਸੀਂ ਸਮਗਲ ਕਰਕੇ ਲੈ ਕੇ ਆ ਰਹੇ ਹੋ। ਅਸਲ ਮਾਲਦਾਰ ਤਾਂ ਤੁਸੀਂ ਬਣੀ ਜਾ ਰਹੇ ਹੋ।
ਇਹ ਜਿਹੜੇ ਸਨਅਤਕਾਰ ਆ ਜਾਂ ਮਜ਼ਦੂਰ ਆ ਜਾਂ ਸੂਤਰ ਮੰਡੀ ਵਾਲੇ ਤਾਜਰ ਆ, ਇਹਨਾਂ ਦੇ ਪੱਲੇ ਤਾਂ ਤੁਸੀਂ ਕੱਖ ਪੈਣ ਨਹੀਂ ਦੇਣ ਦੇ। ਤੇ ਲਿਹਾਜ਼ਾ ਮੇਰੀ ਜਿਹੜੀ ਹਕੂਮਤ ਆ, ਜਿਹਨੇ ਸੰਤੀ ਇਨਕਲਾਬ ਲਿਆਉਣਾ ਸੀਗਾ, ਜਿਹਨੇ ਜ਼ਰਈ ਇਨਕਲਾਬ ਲਿਆਉਣਾ ਸੀਗਾ, ਪਹਿਲੇ ਕਿਸਾਨਾਂ ਦਾ ਬੇੜਾ ਗਰਕ ਤੁਸੀਂ ਕਣਕ ਵੱਲੋਂ ਕਰਤਾ, ਫਿਰ ਮੁੰਜੀ ਵੱਲੋਂ ਕਰ ਦਿੱਤਾ, ਹੁਣ ਤੁਸੀਂ ਕਪਾਹ ਵੱਲੋਂ ਕਰ ਦੇਣਾ ਵਾ। ਇਹ ਤੁਸੀਂ ਘੱਟਾ ਸੰਤੀ ਇਨਕਲਾਬ ਲਿਆਉਣਾ ਵਾ, ਘੱਟਾ ਤੁਸੀਂ ਜ਼ਰਈ ਇਨਕਲਾਬ ਲਿਆਉਣਾ ਵਾ। ਮੇਰੀ ਜਿਹੜੇ ਉੱਤੇ ਕੋਈ ਪੁਲਿਸੀਆਂ ਬਣਾਉਣ ਦੇ ਨਾ ਬਹਿ ਕੇ, ਉਹਨਾਂ ਨੂੰ ਹੱਥ ਜੋੜ ਕੇ ਜਨਾਬ ਅਪੀਲ ਆ ਕਿ ਸਾਡਾ ਆਪਣਾ ਮੁਲਕ ਆ, ਅਸੀਂ ਇਹਨੂੰ ਆਪ ਹੀ ਬਚਾਉਣਾ ਵਾ, ਕਿਸੇ ਨੇ ਬਾਹਰੋਂ ਆ ਕੇ ਨਹੀਂ ਬਚਾਉਣਾ। ਅਗਰ ਤੁਸੀਂ ਧਾਗਾ ਵੀ ਬਾਹਰੋਂ ਹੀ ਲਿਆਉਣਾ ਵਾ, ਕਣਕ ਵੀ ਬਾਹਰੋਂ ਹੀ ਲਿਆਉਣੀ ਆ, ਸਾਰਾ ਕੁਝ ਬਾਹਰੋਂ ਹੀ ਲਿਆਉਣਾ ਵਾ, ਤੇ ਜਨਾਬ ਫਿਰ ਸਾਨੂੰ ਵੀ ਕਿਤੇ ਬਾਹਰ ਹੀ ਭੇਜ ਦਿਓ, ਅਸੀਂ ਉੱਥੋਂ ਜਾ ਕੇ ਆਪ ਹੀ ਖਾ ਪੀ ਆਇਆ ਕਰਾਂਗੇ, ਆਪ ਹੀ ਜਾ ਕੇ ਕੱਪੜੇ ਵੀ ਉੱਥੋਂ ਲਾਇਆ ਕਰਾਂਗੇ, ਸਾਰਾ ਕੁਝ ਲੈ ਕੇ ਆਵਾਂਗੇ। ਲਿਹਾਜ਼ਾ ਮੈਂ ਅਪੀਲ ਕਰਦਾ ਵਾਂ ਕਿ ਜਿਹੜੀਆਂ ਚੀਜ਼ਾਂ ਸਮਗਲ ਹੋ ਕੇ ਆ ਰਹੀਆਂ ਨਾ, ਇਹਨਾਂ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ, ਖਾਸ ਤੌਰ ਤੇ ਜਿਹਦੇ ਨਾਲ ਮਜ਼ਦੂਰਾਂ ਦਾ ਇੰਟਰਸਟ ਹੋਵੇ, ਜਿਹਦੇ ਨਾਲ ਮਜ਼ਦੂਰਾਂ ਦਾ ਰੋਜ਼ਗਾਰ ਜੁੜਿਆ ਹੋਵੇ, ਜਿਹਦੇ ਨਾਲ ਸਨਅਤਕਾਰਾਂ ਦਾ ਰੋਜ਼ਗਾਰ ਜੁੜਿਆ ਹੋਵੇ, ਜਿਹਦੇ ਨਾਲ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਵੇ, ਉਹਦੇ ਤੇ ਤੁਹਾਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ। ਇੰਜ ਕਰਕੇ ਜਿਹੜੀਆਂ ਤੁਸੀਂ ਬੰਦ ਕਰਕੇ ਬੈਠੇ ਹੋ ਨਾ, ਇਹ ਖੋਲ ਲਓ। ਮੈਂ ਕੱਲ ਦੇਖਦਾ ਪਿਆ ਸੀ, ਕਿਸੇ ਨੇ ਕੋਈ 20 ਟਾਇਰ ਜਿਹੜੇ ਆ ਨਾ, ਉਹ ਸਮਗਲਿੰਗ ਵਾਲੇ ਲੈ ਆਂਦੇ, ਤੇ ਸਮਗਲਰ ਜਨਾਬ ਉਹ ਇਨਕਮ ਟੈਕਸ ਵਾਲੇ ਕੇ ਪਤਾ ਨਹੀਂ ਕਿਹੜੇ ਕਿਹੜੇ ਪਏ, ਉਹਨਾਂ ਨੇ ਜਨਾਬ ਉਹਨਾਂ ਦੇ ਤਾਲੇ ਪੰਨੇ ਅੰਦਰੋਂ ਟਾਇਰ ਕੱਢ ਲਏ ਵੀ ਇਹਨਾਂ ਟਾਇਰਾਂ ਦੇ ਨਾਲ 2 ਬੰਦਿਆਂ ਦਾ ਰੋਜ਼ਗਾਰ ਹੋਏਗਾ, 4 ਬੰਦਿਆਂ ਦਾ ਰੋਜ਼ਗਾਰ ਹੋਏਗਾ, 15 ਬੰਦਿਆਂ ਦਾ ਰੋਜ਼ਗਾਰ ਹੋਏਗਾ। ਇਹ ਲੱਖਾਂ ਲੋਕਾਂ ਦਾ ਰੋਜ਼ਗਾਰ ਇਸ ਧਾਗੇ ਦੀ ਸਨਅਤ ਨਾਲ ਜੁੜਿਆ ਆ, ਜਿਹਦੇ ਵੱਲ ਤੁਹਾਡਾ ਧਿਆਨ ਨਹੀਂ ਪੈ ਰਿਹਾ। ਤੇ ਖੁਦਾ ਦਾ ਨਾਂ ਇਹਦੇ ਵੱਲ ਵੀ ਦੇਖੋ। ਬਹੁਤ ਸ਼ੁਕਰੀਆ।